ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੰਜਾਬ ਦੇ ਵਿੱਚ ਬਲਤੇਜ ਪੰਨੂ ਜੀ ਨਾਲ। ਉਹ ਆਪਾਂ ਨੂੰ ਦੱਸਦੇ ਨੇ ਪੰਜਾਬ ਸਮੇਤ ਭਾਰਤ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਸਪਾਂਸਰ ਦੇ ਉੱਤੇ ਤੇ ਧੰਨਵਾਦ ਵੀ ਕਰਦੇ ਹਾਂ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 4082722500। ਪਿਛਲੇ 25 ਸਾਲਾਂ ਤੋਂ ਇੰਸ਼ੋਰੈਂਸ ਦੀ ਦੁਨੀਆ ਨਾਲ ਜੁੜੇ ਨੇ ਤੇ ਭਰੋਸੇਯੋਗਤਾ ਦਾ ਦੂਜਾ ਨਾਮ ਕਹੇ ਜਾ ਸਕਦੇ ਨੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਹੈ ਤਾਂ ਸੰਪਰਕ ਕੀਤਾ ਜਾ ਸਕਦਾ 4159090503 ਤੇ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ, ਸੈਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੇਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦਰ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 855905 2575 ਇਹਨਾਂ ਦਾ ਨੰਬਰ ਹੈ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਪ੍ਰਵੀਨ, ਬਹੁਤ ਮਿਹਰਬਾਨੀ ਜੀ। ਪੰਨੂ ਸਾਹਿਬ ਖਬਰਾਂ ਵੱਲ ਵਧੀਏ। ਦੇਸ਼ ਧਰੋਹ ਦੀ ਧਾਰਾ ਜੇ ਖੁੰਡੀ ਹੋ ਗਈ ਤਾਂ ਕਈ ਕੇਸ ਪ੍ਰਭਾਵਿਤ ਹੋਣਗੇ। ਵੱਡੀ ਬਹਿਸ ਦਾ ਵਿਸ਼ਾ ਬਣੇ ਹੋਇਆ ਦੇਸ਼ ਧਰੋਹ ਦੇ ਕੇਸ। ਜੀ, ਮੈਂ ਸਮਝਦਾ ਜੀ ਕਿ ਸੁਪਰੀਮ ਕੋਰਟ ਦਾ ਇਹ ਬਹੁਤ ਤੰਦਰੁਸਤ ਫੈਸਲਾ ਇੱਕ ਆਇਆ ਔਰ ਬੜੀ ਇੱਕ ਰਾਹਤ ਭਰਿਆ ਫੈਸਲਾ। ਬੜੀ ਦੇਰ ਪਹਿਲਾਂ ਆ ਜਾਣਾ ਚਾਹੀਦਾ ਸੀਗਾ। ਹਮੇਸ਼ਾ ਇਹ ਜਿਹੜੀ ਸੈਡੀਸ਼ਨ ਦੀ ਧਾਰਾ ਹੈ, ਦੇਸ਼ ਧਰੋਹ ਦੀ ਧਾਰਾ ਹੈ 124A ਚਰਚਾ ਦੇ ਵਿੱਚ ਰਹੀ ਆ ਵੱਖ-ਵੱਖ ਸਰਕਾਰਾਂ ਦੇ ਵੇਲੇ। ਚਾਹੇ ਉਹ ਯੂਪੀਏ ਦੀ ਸਰਕਾਰ ਹੋਵੇ, ਉਦੋਂ ਐਨਡੀਏ ਵਾਲੇ ਭੰਡਦੇ ਸੀਗੇ ਤੇ ਹੁਣ ਐਨਡੀਏ ਦੀ ਸਰਕਾਰ ਆ, ਯੂਪੀਏ ਵਾਲੇ ਭੰਡੀ ਜਾਂਦੇ ਆ। ਘੱਟ ਦੋਨਾਂ ਚੋਂ ਕੋਈ ਨਹੀਂ। ਜਿਹੜੀਆਂ ਦੇਸ਼ ਧਰੋਹ ਦੀਆਂ ਧਾਰਾਵਾਂ ਨੇ ਇਹ ਵੱਖ-ਵੱਖ ਮੁਲਕਾਂ ਦੇ ਵਿੱਚ ਹੈਗੀਆਂ ਨੇ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਕਿਸੇ ਮੁਲਕ ਦੇ ਵਿੱਚ ਉੱਥੋਂ ਦੇ ਬਾਸ਼ਿੰਦਿਆਂ ਦੇ ਉੱਤੇ ਦੇਸ਼ ਧਰੋਹ ਦੀ ਧਾਰਾ ਲਾਈ ਜਾਵੇ, ਇਹ ਨਹੀਂ ਹੈਗਾ। ਇਹ ਇੱਥੇ ਹੀ ਆ, ਇਸ ਮੁਲਕ ਦੇ ਵਿੱਚ ਹੀ ਆ ਜੀ। ਇਹਦੇ ਉੱਤੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਉਹ ਇਸ ਪੱਖੋਂ ਵਧਾਈ ਦੇ ਹੱਕਦਾਰ ਨੇ, ਜਿਹਦੇ ਵਿੱਚ ਐਡੀਟਰ ਗਿਲਡ ਸੰਸਥਾ ਜਿਹੜੀ ਆ ਉਹ ਸ਼ਾਮਲ ਹੈ ਪੱਤਰਕਾਰਾਂ ਦੀ। ਇਹਦੇ ਵਿੱਚ ਮਹੂਆ ਮੋਇਤਰਾ ਸ਼ਾਮਲ ਹੈ ਜਿਹੜੀ ਕਿ ਮੈਂਬਰ ਪਾਰਲੀਮੈਂਟ ਹੈ ਤ੍ਰਿਣਮੂਲ ਕਾਂਗਰਸ ਵੱਲੋਂ। ਇਹਦੇ ਬੜੇ ਅਹਿਮ ਜਿਹੜੇ ਕੁਝ ਲੋਕ ਨੇ ਉਹ ਇਹਨਾਂ ਧਾਰਾਵਾਂ ਦੇ ਤਹਿਤ ਜੇਲ੍ਹਾਂ ਦੇ ਵਿੱਚ ਦਿੱਤੇ ਹੋਏ ਆ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ। ਜੇ ਆਪਾਂ ਨਾਮਵਰ ਲੋਕਾਂ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਦੀ ਗਿਣਤੀ ਵੀ ਸੈਂਕੜਿਆਂ ਦੇ ਵਿੱਚ ਕਹੀ ਜਾ ਸਕਦੀ ਆ। ਔਰ ਆਈਪੀਸੀ ਦੀ ਧਾਰਾ 124A ਦੇ ਤਹਿਤ ਦੇਸ਼ ਧਰੋਹ ਦੇ 356 ਕੇਸ ਦਰਜ ਕੀਤੇ ਗਏ ਆ ਪਿਛਲੇ ਦਿਨਾਂ 'ਚ। 15 ਤੇ 20 ਦੇ ਅਰਸੇ ਦੇ ਦੌਰਾਨ 548 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਸਿਰਫ 6 ਜਣਿਆਂ ਨੂੰ ਸਜ਼ਾ ਹੋਈ ਹੈ ਇਹਦੇ 'ਚ ਜੀ। ਬੈਂਗਲੁਰੂ ਦੇ ਵਿੱਚ ਆਧਾਰਿਤ ਜਿਹੜੀ এনवायरमेंट ਦੇ ਵਾਸਤੇ ਲੜਨ ਵਾਲੀ ਇੱਕ ਬੱਚੀ ਦੀਸ਼ਾ ਰਾਵੀ, ਜਿਹਨੂੰ ਕਿਸਾਨ ਅੰਦੋਲਨ ਦੇ ਦੌਰਾਨ ਟੂਲ ਕਿਟ ਬਣਾਉਣ ਤੇ ਅੱਗੋਂ ਇਹਦਾ ਪ੍ਰਚਾਰ ਪ੍ਰਸਾਰ ਕਰਨ ਦੇ ਦੋਸ਼ ਦੇ ਵਿੱਚ 14 ਫਰਵਰੀ 21 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਵੀ ਦੇ ਖਿਲਾਫ ਆਇਦ ਧਾਰਾਵਾਂ ਦੇ ਵਿੱਚ 124A ਵੀ ਸ਼ਾਮਲ ਸੀ। ਉਹਨੂੰ ਬਾਅਦ ਚ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ਜਿਹੜੀ ਮਿਲੀ ਸੀ ਉਹਨੂੰ ਮੈਂ ਉਦੋਂ ਪੜ੍ਹਿਆ ਸੀ, ਜੋ ਉਸ ਜ਼ਮਾਨਤ ਦੇ ਵਿੱਚ ਲਿਖਿਆ ਸੀ ਉਹ ਸੀ ਕਿ ਜਿਵੇਂ ਇਸ ਕੇਸ ਦਾ ਫੈਸਲਾ ਆ ਗਿਆ ਹੋਵੇ, ਜੋ ਖਚਾਈ ਪੁਲਿਸ ਦੀ ਉਸ ਵੇਲੇ ਕੀਤੀ ਗਈ ਸੀਗੀ। ਸਾਲ 16 ਦੇ ਵਿੱਚ JNU ਦੇ ਵਿੱਚ ਰੱਖੇ ਗਏ ਇੱਕ ਸਮਾਗਮ ਦੇ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੇ ਆਗੂ ਕਨਈਆ ਕੁਮਾਰ, ਉਮਰ ਖਾਲਿਦ ਤੇ ਅਨਿਰਬਨ ਭੱਟਾਚਾਰੀਆ ਸਣੇ ਯੂਨੀਅਨ ਆਗੂਆਂ ਦੇ ਖਿਲਾਫ 124A ਤੇ IPC ਦੀਆਂ ਹੋਰਨਾਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੱਤਰਕਾਰ ਭਾਈਚਾਰੇ ਦੇ ਵਿੱਚ ਇੱਕ ਰਿਸਪੈਕਟਡ ਇਸ ਵੇਲੇ ਮਰਹੂਮ ਵਿਨੋਦ ਦੁਆ ਨੂੰ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਵਿਚਾਰ ਜ਼ਾਹਰ ਕਰਨ ਲਈ ਇਸ ਬਸਤੀਵਾਦੀ ਕਾਨੂੰਨ ਦਾ ਸ਼ਿਕਾਰ ਹੋਣਾ ਪਿਆ ਸੀਗਾ। ਕੇਰਲਾ ਦੇ ਵਿੱਚ ਆਧਾਰਿਤ ਪੱਤਰਕਾਰ ਸਦੀਕੀ ਕੱਪਨ ਨੂੰ ਯੂਪੀ ਪੁਲਿਸ ਨੇ ਹਾਥਰਸ ਜਾਂਦਿਆਂ ਰਾਹ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ। ਇਹੀ ਧਾਰਾ ਲਾਈ ਸੀ। ਯੂਪੀ ਦੀ ਵਿਸ਼ੇਸ਼ ਟਾਸਕ ਫੋਰਸ ਨੇ ਪਿਛਲੇ ਸਾਲ
ਅਪ੍ਰੈਲ ਦੇ ਵਿੱਚ ਪਾਪੂਲਰ ਫਰੰਟ ਆਫ ਇੰਡੀਆ ਦੇ ਨਾਲ ਸੰਬੰਧਿਤ 8 ਲੋਕਾਂ, ਜਿਨ੍ਹਾਂ ਦੇ ਵਿੱਚ ਇਸ ਵਿਦਿਆਰਥੀ ਵਿੰਗ ਦਾ ਆਗੂ ਕੇ ਰੌਫ, ਸ਼ੈਰਿਫ ਤੇ ਕੱਪਨ ਸ਼ਾਮਲ ਸੀ, ਖਿਲਾਫ ਦੇਸ਼ ਧਰੋਹ, ਅਪਰਾਧਿਕ ਸਾਜ਼ਿਸ਼, ਫੰਡਿੰਗ ਤੇ ਹੋਰ ਅਪਰਾਧਾਂ ਦੇ ਤਹਿਤ ਕੇਸ ਦਰਜ ਕੀਤਾ ਸੀਗਾ। ਵਕਾਰੀ ਬੁੱਕਰ ਪੁਰਸਕਾਰ ਜੇਤੂ ਲੇਖਕਾ ਤੇ ਕਾਰਕੁਨ ਅਰੁੰਧਤੀ ਰॉय ਖਿਲਾਫ 2010 ਦੇ ਵਿੱਚ ਸੈਮੀਨਾਰ ਦੇ ਦੌਰਾਨ ਕਥਿਤ ਭਾਰਤ ਵਿਰੋਧੀ ਤਕਰੀਰ ਲਈ ਦੇਸ਼ ਧਰੋਹ ਕਾਨੂੰਨ ਦੇ ਤਹਿਤ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਸੀਗਾ। JNU ਦੇ ਵਿਦਿਆਰਥੀ ਆਗੂ ਤੇ IIT ਪਾਸ ਸ਼ਰਜੀਲ ਇਮਾਮ ਖਿਲਾਫ ਨਾਗਰਿਕਤਾ ਸੋਧ ਐਕਟ ਤੇ ਨਾਗਰਿਕਤਾ ਬਾਣੇ ਕੌਮੀ ਰਜਿਸਟਰ ਖਿਲਾਫ ਭੜਕਾਊ ਤਕਰੀਰਾਂ ਦੇ ਤਹਿਤ ਇਸੇ ਹੀ ਸੈਡੀਸ਼ਨ ਚਾਰਜਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀਗਾ ਜੀ। ਇਹ ਬੜੇ ਲੋਕ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ, ਵੱਡੀ ਰਾਹਤ ਇਹਨਾਂ ਨੂੰ ਮਿਲਣ ਦੀ ਆਸ ਹੈ। ਸੈਂਟਰ ਦੀ ਸਰਕਾਰ ਨੇ ਬੜਾ ਕੁਝ ਕੀਤਾ ਪਿਛਲੇ ਦਿਨਾਂ ਤੋਂ ਕਿ ਜੀ ਇਹਨੂੰ ਕਿਸੇ ਸਹੀ ਜਿਹੜਾ ਪਲੇਟਫਾਰਮ ਹੈ ਉੱਥੇ ਲੈ ਜਾਂਦੇ ਆ, ਉਹਦੇ ਉੱਤੇ ਬਹਿਸ ਕਰਾ ਲੈਂਦੇ ਆ, ਅਸੀਂ ਇਹਦੇ ਉੱਤੇ ਸੀਨੀਅਰ ਅਫਸਰ ਦੀ ਡਿਊਟੀ ਲਾ ਦਿੰਦੇ ਆ ਕਿ ਸੀਨੀਅਰ ਅਫਸਰ ਤੋਂ ਬਿਨਾਂ ਮਾਮਲਾ ਦਰਜ ਨਹੀਂ ਹੋਊਗਾ। ਪਰ ਸੁਪਰੀਮ ਕੋਰਟ ਟਸ ਤੋਂ ਮਸ ਨਹੀਂ ਹੋਈ। ਸੁਪਰੀਮ ਕੋਰਟ ਨੇ ਲਗਭਗ ਇਸ ਜਿਹੜੀ ਦੇਸ਼ ਧਰੋਹ ਦੀ ਧਾਰਾ ਹੈ ਉਹਨੂੰ ਭੋਗ ਪਾਉਣ ਕੰਢੇ ਲੈ ਆਂਦਾ। ਜਿਹੜੇ ਲੋਕ ਜੇਲ੍ਹਾਂ 'ਚ ਬੈਠੇ ਆ ਉਹਨਾਂ ਨੂੰ ਆਖਿਆ ਗਿਆ ਕਿ ਜ਼ਮਾਨਤਾਂ ਅਪਲਾਈ ਕਰੋ ਅਦਾਲਤਾਂ ਦੇ ਵਿੱਚ ਜੀ। ਕਈ ਲੋਕ ਕਹਿੰਦੇ ਆ ਕਿ ਜ਼ਮਾਨਤਾਂ ਕਿਉਂ ਅਪਲਾਈ ਕਰਨ ਜਦੋਂ ਖਤਮ ਹੋ ਗਿਆ। ਕਾਲੇ ਨੇ ਲੋਕ, ਬਹੁਤੇ ਕਾਲੇ ਨੇ, ਖਤਮ ਨਹੀਂ ਹੋਇਆ। ਖਤਮ ਹੋਣ ਵਾਲੇ ਪਾਸੇ ਨੂੰ ਜੀ ਬਹੁਤ ਸਾਰੇ ਸਟੈਪ ਜ਼ਰੂਰ ਲੈ ਗਿਆ ਜੀ। ਜਿੰਨਾ ਸਵਾਗਤ ਕੀਤਾ ਜਾ ਸਕੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ, ਉਹਨਾਂ ਕੀਤਾ ਜਾਣਾ ਚਾਹੀਦਾ ਜੀ। ਇੱਕ ਬਹੁਤ ਸਕੂਨ ਦੇਣ ਵਾਲਾ ਇਹ ਫੈਸਲਾ ਹੈ। ਜੀ ਜੀ। ਅੱਛਾ, ਪੰਜਾਬ ਦੀਆਂ ਖਬਰਾਂ ਵੱਲ ਨੂੰ ਆਈਏ ਪੰਨੂ ਸਾਹਿਬ, ਤੇ ਮੁਹਾਲੀ ਧਮਾਕੇ ਮਾਮਲੇ ਦੇ ਵਿੱਚ 3 ਗ੍ਰਿਫਤਾਰੀਆਂ ਹੋਈਆਂ ਨੇ ਜੀ। ਇਹ ਜਿਹੜੀਆਂ ਗ੍ਰਿਫਤਾਰੀਆਂ ਨੇ, ਇਹਦੇ ਵਿੱਚ ਪਹਿਲਾਂ ਤਾਂ ਭਿੱਖੀਵਿੰਡ ਨੇੜੇ ਇੱਕ ਪਿੰਡ ਪੈਂਦਾ ਜੀ। ਕੁੱਲਾ, ਉਥੋਂ ਨਿਸ਼ਾਨ ਸਿੰਘ ਜਿਹੜਾ 26 ਸਾਲਾਂ ਦਾ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਜੀ। ਨਿਸ਼ਾਨ ਸਿੰਘ ਦੇ ਉੱਤੇ ਬਹੁਤ ਸਾਰੇ ਮੁਕੱਦਮੇ ਦਰਜ ਨੇ। ਉਹ ਥੋੜੇ ਮਹੀਨੇ ਪਹਿਲਾਂ, 1.5 ਮਹੀਨਾ ਪਹਿਲਾਂ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਇਆ। ਉਹਦੇ ਉੱਤੇ ਦੋਸ਼ ਇਹ ਲਾਇਆ ਜਾ ਰਿਹਾ ਨਿਸ਼ਾਨ ਸਿੰਘ ਦੇ ਉੱਤੇ ਕਿ ਹਥਿਆਰ ਉਹਨੇ ਸਪਲਾਈ ਕੀਤੇ, ਕਿਉਂਕਿ ਉਹਦਾ ਪਿੰਡ ਪੈਂਦਾ ਸਰਹੱਦ ਦੇ ਨੇੜੇ। ਸਰਹੱਦ ਦੇ ਨੇੜੇ ਇਹ ਹਥਿਆਰ ਜਿਹੜੇ ਪਹੁੰਚਾਏ ਗਏ ਡਰੋਨ ਦੇ ਨਾਲ, ਉੱਥੋਂ ਇਹਨਾਂ ਚੁੱਕੇ। ਜਦੋਂ ਨਿਸ਼ਾਨ ਸਿੰਘ ਨੂੰ ਚੁੱਕਿਆ ਤੇ ਉਹਦਾ ਜਿਹੜਾ ਸਾਲਾ ਹੈ ਉਹਨੂੰ ਵੀ ਗ੍ਰਿਫਤਾਰ ਅੰਮ੍ਰਿਤਸਰ ਤੋਂ ਕੀਤਾ ਗਿਆ। ਇਹਦਾ ਜਿਹੜਾ ਸਾਲਾ ਉਹ ਵੀ ਇੱਥੇ ਸਰਹੱਦ ਤੋਂ ਸਿਰਫ 4 ਕਿਲੋਮੀਟਰ ਦੂਰ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਹੈ। ਉਹਦੇ ਉੱਤੇ ਵੀ ਕਤਲ ਕੇਸ ਦਰਜ ਨੇ ਤੇ ਉਹ ਪੈਰੋਲ ਦੇ ਉੱਤੇ ਆਇਆ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਨਿਸ਼ਾਨ ਸਿੰਘ ਸੀਗਾ, ਉਹਨ ਜੇਲ੍ਹ ਦੇ ਵਿੱਚ ਉਹਦੀ ਮੁਲਾਕਾਤ ਕੁਝ ਉਹਨਾਂ ਲੋਕਾਂ ਦੇ ਨਾਲ ਹੋਈ ਜਿਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਵਿੱਚ ਬੈਠੇ ਕੁਝ ਲੋਕਾਂ ਦੇ ਨਾਲ ਨੇ। ਉਹਨਾਂ ਨੇ ਗੱਲਬਾਤ ਕਰਾਈ ਔਰ ਇਹ ਪੈਸੇ ਦੀ ਵਜ੍ਹਾ ਕਰਕੇ ਕੀਤਾ ਗਿਆ ਕਾਰਾ ਜਿਹੜਾ ਉਹ ਦਿਸ ਰਿਹਾ ਕਿ ਪੈਸੇ ਦੇ ਕਰਕੇ ਕਿ ਆਹ ਸਮਾਨ ਇੱਥੋਂ ਤੱਕ ਪਹੁੰਚਾ ਦਿਓ, ਇੰਨਾ ਕੁ ਪੈਸਾ ਦਿੱਤਾ ਜਾਊਗਾ। ਔਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਉੱਤੇ ਅਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਫਰਦਰ ਜਾਰੀ ਆ। ਉਧਰ ਜਿਹੜਾ ਖਾਲਿਸਤਾਨੀ ਝੰਡਾ ਲਹਿਰਾਇਆ ਸੀਗਾ ਇੱਥੇ ਹਿਮਾਚਲ ਦੇ ਵਿੱਚ, ਉਸ ਮਾਮਲੇ ਦੇ ਉੱਤੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਮੋਰਿੰਡਾ ਦੇ ਵਾਰਡ ਨੰਬਰ 1 ਦਾ ਵਸਨੀਕ ਹਰਵੀਰ ਸਿੰਘ ਉਰਫ ਰਾਜੂ ਨੂੰ ਗ੍ਰਿਫਤਾਰ ਕਰ ਲਿਆ। ਔਰ ਇਹ ਸਕੂਟੀ ਦੇ ਉੱਤੇ 2 ਜਾਣੇ ਗਏ ਜਿਹੜਾ ਉਹ ਦੱਸੇ ਜਾ ਰਹੇ ਨੇ। ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਹਰਵੀਰ ਸਿੰਘ ਉਰਫ ਰਾਜੂ ਨੂੰ, ਇਹਨੇ ਦੂਜੇ ਬੰਦੇ ਦਾ ਨਾਮ ਵੀ ਜਿਹੜਾ ਉਹ ਦੱਸ ਦਿੱਤਾ। ਔਰ ਹਿਮਾਚਲ ਉਹ ਚਮਕੌਰ ਸਾਹਿਬ ਦੇ ਏਰੀਏ ਦੇ ਵਿੱਚ ਰਹਿਣ ਵਾਲਾ ਰੁੜਕੀ ਹੀਰਾਂ ਦੇ ਵਿੱਚ ਪਰਮਜੀਤ ਸਿੰਘ ਹੈ, ਉਹਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਜਿਹੜੀ ਸੀ ਉਹ ਪੁਲਿਸ ਗਈ ਤੇ ਉਹ ਭੱਜ ਗਿਆ ਉਸ ਜਗ੍ਹਾ ਤੋਂ। ਭੱਜਣ ਦੀ ਕੋਸ਼ਿਸ਼ ਜਿਹੜੀ ਆ ਇਹਨੇ ਰਾਜੂ ਨੇ ਵੀ ਕੀਤੀ ਕੰਧ ਟੱਪ ਕੇ, ਪਰ ਪੁਲਿਸ ਨੇ ਉਹਨੂੰ ਭੱਜਣ ਨਹੀਂ ਦਿੱਤਾ। ਸਵਾਲ ਜਿਹੜਾ ਇਹ ਆ ਕਿ ਜਦੋਂ ਹੁਣ ਇਹ ਗ੍ਰਿਫਤਾਰ ਹੋ ਗਏ ਨੇ ਤੇ ਆ ਗਿੱਦੜ ਭਬਕੀਆਂ ਵਾਲੇ ਜਿਹੜੇ ਕਦੀ ਆਡੀਓ ਦੇ ਰੂਪ ਦੇ ਵਿੱਚ ਕਦੀ ਵੀਡੀਓ ਦੇ ਰੂਪ ਦੇ ਵਿੱਚ ਜਿਹੜੇ ਉਹ ਲਲਕਾਰੇ ਮਾਰਦੇ ਨੇ, ਉਹ ਇਹਨਾਂ ਦੇ ਪਿੱਛੇ ਖੜੋਣਗੇ।
ਸਵਾਲ ਜਿਹੜਾ ਇਹ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਸੰਪਰਕ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ, ਖਾਸ ਤੌਰ ਦੇ ਉੱਤੇ ਨੌਜਵਾਨ ਵਰਗ, ਉਹ ਇਸ ਵੇਲੇ ਸੁਚੇਤ ਹੋਵੇ, ਜਿਹੜਾ ਕਿ ਬੜਾ ਜ਼ਰੂਰੀ ਆ। ਜੀ ਜੀ ਕਿ ਸੋਸ਼ਲ ਮੀਡੀਆ ਦੇ ਉੱਤੇ ਮਿੱਤਰਤਾ ਜਿਹੜੀ ਵਧਾ ਲਈ ਜਾਂਦੀ ਆ, ਜਾਂ ਕਿਸੇ ਦੇ ਨਾਲ ਤੁਸੀਂ ਗੱਲ ਕਰਦੇ ਹੋ, ਤੁਹਾਨੂੰ ਇਹ ਨਹੀਂ ਪਤਾ ਕਿ ਅੱਗੋਂ ਗੱਲ ਕਰਨ ਵਾਲਾ ਕੌਣ ਆ ਤੁਹਾਡੇ ਨਾਲ, ਉਹ ਤੁਹਾਨੂੰ ਕੀ ਪੁੱਛ ਰਿਹਾ, ਤੁਸੀਂ ਉਹਨੂੰ ਕੀ ਦੱਸ ਰਹੇ ਹੋ। ਜੀ ਤੁਹਾਡੀ ਕੋਈ ਵੀ ਜਿਹੜੀ ਕੀਤੀ ਹੋਈ ਗਲਤੀ ਉਹ ਸਾਈਬਰ ਕ੍ਰਾਈਮ ਦੇ ਵਿੱਚ ਆ ਜਾਂਦੀ ਆ, ਤੇ ਅੱਗੋਂ ਫਿਰ ਪੁਲਿਸ ਦੇ ਲਈ ਵਾਸਤੇ ਤਾਂ ਸੱਚੀ ਪੁੱਛੋ ਤਾਂ ਇਹ ਲੋਕ ਲੱਭਣੇ ਸੌਖੇ ਹੀ ਬੜੇ ਹੋ ਗਏ ਆ, ਜਿਹੜੀਆਂ ਗੈਜਟ ਨੇ ਉਹਦੇ ਨਾਲ ਜਾਂ ਸੋਸ਼ਲ ਮੀਡੀਆ ਦੇ ਰਾਹੀਂ। ਤੋ ਇਹ ਸਮਾਂ ਉਹ ਹੈ ਜਦੋਂ ਕਿ ਸਮਝਾਉਣ ਦੀ ਲੋੜ ਹੈ ਨੌਜਵਾਨਾਂ ਨੂੰ, ਖਾਸ ਤੌਰ ਦੇ ਉੱਤੇ, ਕਿ ਏਦਾਂ ਦੀ ਕੋਈ ਗਲਤੀ ਨਾ ਕਰਨਾ ਜਿਹੜੀ ਕਿ ਤੁਹਾਨੂੰ ਕੱਲ ਨੂੰ ਕਿਸੇ ਵੱਡੀ ਮੁਸ਼ਕਲ ਦੇ ਵਿੱਚ ਪਾ ਦੇਵੇ। ਇਹ ਜਿਹੜੇ ਸਾਰੇ ਮਾਮਲੇ ਨੇ ਕੋਈ ਇਸੇ ਕਿਸਮ ਦੇ ਲੱਗਦੇ ਨੇ। ਹਾਲਾਂਕਿ ਜਿਹੜੇ ਦੋ ਫੜੇ ਗਏ, ਨਿਸ਼ਾਨ ਸਿੰਘ ਤੇ ਦੂਜਾ ਉਹਦਾ ਜਿਹੜਾ ਸਾਲਾ, ਉਹ ਜੇਲ੍ਹ ਦੇ ਅੰਦਰ, ਜਗਰੂਪ ਸਿੰਘ ਜਿਹੜਾ ਫੜਿਆ ਗਿਆ, ਉਹ ਜੇਲ੍ਹ ਦੇ ਅੰਦਰੋਂ ਕਿਸੇ ਦੇ ਸੰਪਰਕ ਦੇ ਵਿੱਚ ਜਿਹੜੇ ਉਹ ਆਏ ਨੇ, ਤੇ ਜਿਹੜੇ ਦੂਜੇ ਫੜੇ ਗਏ ਨੇ ਝੱਡਾ ਚਲਾਉਣ ਵਾਲੇ, ਉਹ ਸੋਸ਼ਲ ਮੀਡੀਆ ਦੇ ਰਾਹੀਂ ਸੰਪਰਕ ਦੇ ਵਿੱਚ ਆਏ ਦੱਸੇ ਜਾ ਰਹੇ ਆ, ਔਰ ਪੈਸਿਆਂ ਦੀ ਖਾਤਰ ਕੀਤਾ ਗਿਆ ਜਿਹੜਾ ਉਹ ਕੰਮ ਹੋ ਸਕਦਾ ਹੈ। ਜਿਹੜੇ ਲੋਕ ਭੜਕਾਉਣ ਵਾਲੇ ਨੇ, ਉਹਨਾਂ ਦਾ ਕੰਮ ਸਿਰਫ ਭੜਕਾਉਣਾ ਸੀਗਾ, ਅੱਗੋਂ ਸਮਝਣਾ ਹੁਣ ਆਮ ਲੋਕਾਂ ਦਾ ਕੰਮ ਵੀ ਹੈ। ਜੀ ਜੀ ਕਾਂਗਰਸੀ ਤੇ ਅਕਾਲੀ ਆਗੂਆਂ ਦੀ ਸਿਕਿਉਰਿਟੀ ਦੇ ਵਿੱਚ ਪੰਨੂ ਸਾਹਿਬ ਕੱਟ ਲੱਗ ਗਿਆ ਹੁਣ, ਤੇ ਕਿਵੇਂ ਨਿਕਲਣਗੇ ਬਾਹਰ ਸਾਡੇ ਸਿਆਸਤਦਾਨ? ਉਹ ਤਾਂ ਵਿਚਾਰੇ ਗਿੱਜੇ ਖੜੇ ਸਿਕਿਉਰਿਟੀ ਦੇ ਨਾਲ ਨਿਕਲਣ ਚ। ਕਿੰਨੀ ਕਿੰਨੀ ਸਿਕਿਉਰਿਟੀ ਆ ਪ੍ਰਵੀਨ, ਜੀ ਹੈਰਾਨ ਕਰਦੀਆਂ ਨੇ ਗੱਲਾਂ ਕਈ ਵਾਰੀ, ਹੂੰ ਕਿ ਬਣਾਇਆ ਕੀ ਪਿਆ ਸੀਗਾ ਪਿਛਲੇ ਸਮੇਂ ਤੋਂ। ਜੀ ਇੰਨੀ ਸਿਕਿਉਰਿਟੀ ਇਹ ਲਈ ਫਿਰਦੇ ਆ, ਔਰ ਜੇ ਮੈਂ Z ਵਾਲੇ ਗਿਣਾ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹਨਾਂ ਨੂੰ Z ਸਿਕਿਉਰਿਟੀ ਦੀ ਲੋੜ ਕਿਉਂ ਪਈ, ਕਿਉਂ ਇਹ ਸਮਝਦੇ ਆ ਕਿ ਇਹਨਾਂ ਨੂੰ ਇੰਨੀਆਂ ਸਿਕਿਉਰਿਟੀਆਂ ਚਾਹੀਦੀਆਂ ਨੇ ਬਾਹਰ ਨਿਕਲਣ ਦੇ ਵਾਸਤੇ। OP ਸੋਨੀ ਸਾਬਕਾ ਡਿਪਟੀ ਮੁੱਖ ਮੰਤਰੀ ਨੇ Z ਸਿਕਿਉਰਿਟੀ ਲਈ ਫਿਰਦੇ ਸੀ। 37 ਪੰਜਾਬ ਪੁਲਿਸ ਵਾਲੇ ਤੇ ਵਹੀਕਲਸ ਉਹਨਾਂ ਦੇ ਕੋਲੇ ਸੀ। ਵਿਡਰਾ ਹੋਈ ਆ 19 ਪੁਲਿਸ ਵਾਲੇ ਵਾਪਸ ਬੁਲਾ ਲਏ ਆ। ਜੀ ਵਿਜੇ ਇੰਦਰ ਸਿੰਗਲਾ, ਇਹ ਵੀ ਸਾਬਕਾ ਕੈਬਨਿਟ ਮੰਤਰੀ ਨੇ, Z ਸਿਕਿਉਰਿਟੀ ਇਹ ਵੀ ਲਈ ਫਿਰਦੇ ਸੀ। ਜੀ 22 ਪੁਲਿਸ ਵਾਲੇ ਸੀਗੇ ਤੇ ਪੁਲਿਸ ਦੇ ਨਾਲ ਵਹੀਕਲ ਵੀ ਸੱਦ ਲਏ। 18 ਪੁਲਿਸ ਵਾਲੇ ਜਿਹੜੇ ਆ ਉਹ ਵਾਪਸ ਸੱਦ ਲਏ ਆ, 4 ਰਹਿ ਗਏ ਆ ਹੁਣ ਕੋਲੇ। ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ, ਠੀਕ ਹੈ, ਕੁਝ ਸਿਕਿਉਰਿਟੀ ਚਾਹੀਦੀ ਹੁੰਦੀ ਆ, ਪਰ ਜਿੰਨੀ ਇਹ ਲਈ ਫਿਰਦੇ ਨੇ ਤੁਸੀਂ ਹੈਰਾਨ ਹੋਵੋਗੇ। 13 ਇਹਨਾਂ ਦੇ ਕੋਲੇ ਸਿਰਫ ਪੰਜਾਬ ਪੁਲਿਸ ਦੇ ਸੀਗੇ, ਔਰ ਇਹ ਵਾਪਸ ਬੁਲਾਏ ਗਏ ਆ। ਸੁਨੀਲ ਜਾਖੜ, ਉਹਨਾਂ ਕੋਲੇ ਵੀ Z ਸਿਕਿਉਰਿਟੀ ਸੀ। 14 ਪੁਲਿਸ ਵਾਲੇ ਤੇ ਵਹੀਕਲ ਸੀ, 12 ਵਾਪਸ ਮੰਗਾ ਲਏ ਗਏ ਆ। ਪਰਮਿੰਦਰ ਪਿੰਕੀ ਫਿਰੋਜ਼ਪੁਰ ਤੋਂ MLA ਸੀ, ਮਹਿਜ਼ MLA, ਜੀ ਔਰ Z ਸਿਕਿਉਰਿਟੀ ਲਈ ਫਿਰਦੇ ਸੀ। Z ਸਿਕਿਉਰਿਟੀ ਕਿਉਂ ਦਿੱਤੀ ਹੋਈ ਸੀ ਪਰਮਿੰਦਰ ਪਿੰਕੀ ਨੂੰ, ਸਮਝ ਤੋਂ ਪਰੇ ਵਾਲੀ ਜਿਹੜੀ ਉਹ ਗੱਲ ਆ ਜੀ। ਜੀ ਔਰ 28 ਪੁਲਿਸ ਵਾਲੇ ਸੀ ਉਹਦੇ ਕੋਲੇ, ਤੇ ਨਾਲ ਵਹੀਕਲ ਪੰਜਾਬ ਪੁਲਿਸ ਦੇ 26 ਵਾਪਸ ਮੰਗਾ ਲਏ, 2 ਰਹਿ ਗਏ ਹੁਣ ਉਹਦੇ ਕੋਲੇ। ਰਜਿੰਦਰ ਕੌਰ ਭੱਠਲ, ਉਹਨਾਂ ਦੇ ਕੋਲੇ ਵੀ Y+ ਸਿਕਿਉਰਿਟੀ ਸੀ। 36 ਪੁਲਿਸ ਵਾਲੇ ਤੇ ਜਿਹੜੇ ਪੁਲਿਸ ਦੇ ਵਹੀਕਲ ਕਈ ਲਈ ਫਿਰਦੇ ਸੀ, ਵਹੀਕਲ ਵੀ ਵਾਪਸ ਮੰਗਾ ਲਏ, ਤੇ 28 ਪੁਲਿਸ ਵਾਲੇ ਵਾਪਸ ਮੰਗਾ ਲਏ। ਨਵਤੇਜ ਚੀਮਾ, XMLA ਸੁਲਤਾਨਪੁਰ ਲੋਧੀ ਤੋਂ, ਜੀ ਕਿਤੇ ਪੁੱਛਣਾ ਸੁਲਤਾਨਪੁਰ ਲੋਧੀ ਦੇ ਏਰੀਏ ਦੇ ਵਿੱਚ ਕਿਸੇ ਨੂੰ ਕਿ ਨਵਤੇਜ ਸਿੰਘ ਚੀਮਾ ਨੇ ਕੋਈ ਜ਼ਮੀਨ ਛੱਡੀ ਆ ਨੇੜੇ ਤੇੜੇ ਕਿ ਨਹੀਂ, ਜੀ ਉਹ Y+ ਸਿਕਿਉਰਿਟੀ ਲਈ ਫਿਰਦੇ ਸੀ। 13 ਪੁਲਿਸ ਵਾਲੇ ਉਹਦੇ ਕੋਲੇ ਤੇ ਪੁਲਿਸ ਦੇ ਵਹੀਕਲ 11 ਵਾਪਸ ਮੰਗਾਏ ਨੇ, 2 ਰਹਿ ਗਏ ਉਹਦੇ ਕੋਲ। ਕੇਵਲ ਢਿੱਲੋਂ, ਉਹਨਾਂ ਦੇ ਕੋਲੇ 11 ਪੁਲਿਸ ਵਾਲੇ ਲਈ ਫਿਰਦੇ ਸੀ, Y+ ਸਿਕਿਉਰਿਟੀ ਨਾਲ ਵਹੀਕਲ ਵੀ ਵਾਪਸ ਮੰਗਾ ਲਿਆ, ਤੇ ਸਾਰੇ ਪੁਲਿਸ ਵਾਲੇ ਵੀ ਵਾਪਸ ਜਿਹੜੇ ਉਹ ਮੰਗਾ ਲਿਆ। 127 ਪੁਲਿਸ ਵਾਲੇ ਜਿਹੜੇ ਆ ਉਹ ਵਾਪਸ ਮੰਗਾਏ ਗਏ ਆ ਸਰਕਾਰ ਦੇ ਵੱਲੋਂ। ਔਰ ਇਹ ਸਿਰਫ ਪੰਜਾਬ ਸਰਕਾਰ ਦਾ ਫੈਸਲਾ ਨਹੀਂ ਹੈ ਜੀ, ਇਹ IB ਜਿਹੜੀ ਇੰਟੈਲੀਜੈਂਸ ਬਿਊਰੋ ਆ, ਉਹਦੇ ਕੋਲੇ ਇਹ ਲਿਖਿਆ ਗਿਆ ਸੀਗਾ ਪੰਜਾਬ ਸਰਕਾਰ ਦੇ ਵੱਲੋਂ ਕਿ ਇੱਥੇ ਕੋਈ ਖਤਰਾ ਨਹੀਂ ਹੈਗਾ ਜਿੰਨੀ ਇਹ ਸਿਕਿਉਰਿਟੀ ਚੁੱਕੀ ਫਿਰਦੇ ਆ। IB ਨੇ ਹਦਾਇਤਾਂ ਜਾਰੀ ਕੀਤੀਆਂ ਕਿ ਠੀਕ ਹੈ, ਇਹਨਾਂ ਤੋਂ ਸਿਕਿਉਰਿਟੀ ਜਿਹੜੀ ਉਹ ਵਾਪਸ ਲੈ ਲਓ। ਇਹ ਨਹੀਂ ਹੈ ਕਿ ਸਿਕਿਉਰਿਟੀ ਸਾਰਿਆਂ ਦੀ ਵਾਪਸ ਹੋ ਗਈ, ਇਹ ਤਾਂ ਚੰਦ ਨੇ ਗਿਣੇ, ਅਜੇ ਇਹੋ ਜਿਹੇ ਚੰਦ ਹੋਰ ਬਹੁਤ ਫਿਰਦੇ ਆ ਜਿਨ੍ਹਾਂ ਦੇ ਕੋਲੇ ਢੇਰਾਂ ਦੇ ਹਿਸਾਬ ਦੇ ਨਾਲ ਸਿਕਿਉਰਿਟੀ ਆ। ਮੰਟੈਰੋ ਗੱਡੀਆਂ ਲਈ ਫਿਰਦੇ ਨੇ, ਜਿਹੜੀਆਂ ਕਿ ਬੁਲਟ ਪ੍ਰੂਫ ਗੱਡੀਆਂ ਨੇ। 128 ਪੁਲਿਸ ਵਾਲੇ ਸੁਖਬੀਰ ਬਾਦਲ ਦੇ ਨਾਲ ਨੇ, ਤੇ 28 ਮੁੱਖ ਮੰਤਰੀ ਦੇ ਨਾਲ ਨੇ ਜੀ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ Z ਸਿਕਿਉਰਿਟੀ ਮਿਲੀ, ਕੈਪਟਨ ਅਮਰਿੰਦਰ ਸਿੰਘ ਹੋਰੀ ਮੰਟੈਰੋ ਗੱਡੀ
ਚੁੱਕੀ ਫਿਰਦੇ ਆ। ਤੋ ਇਹ ਹੌਲੀ ਹੌਲੀ ਸਹੀ ਘੱਟੋ ਘੱਟ ਲੋਕਾਂ ਨੂੰ ਸਮਝ ਤਾਂ ਆ ਰਹੀ ਹੈ ਨਾ ਕਿ ਜੇ ਪੰਜਾਬ ਦਾ ਖਜ਼ਾਨਾ ਲੁੱਟ ਹੋਇਆ ਤੇ ਲੁੱਟ ਕਿਵੇਂ ਹੋਇਆ। ਹੂੰ। ਅੱਛਾ ਪੰਨੂ ਸਾਹਿਬ, ਮੁੱਖ ਮੰਤਰੀ ਦੇ ਪੁਰਾਣੇ ਖਰਚੇ ਤੇ ਨਵੇਂ ਪਰਚੇ ਤੋਂ ਜ਼ਮੀਨਾਂ ਤੇ ਕਾਬਜ਼ ਧਿਰਾਂ ਚਿੰਤਾ ਦੇ ਵਿੱਚ ਨੇ। ਉਹਨਾਂ ਨੇ ਇੱਕ ਕੱਲ ਜਿਹੜਾ ਬਿਆਨ ਦਿੱਤਾ ਕਿ ਜਿਨ੍ਹਾਂ ਜਿਨ੍ਹਾਂ ਦੇ ਹੇਠ ਜ਼ਮੀਨਾਂ ਨੇ ਉਹ ਛੱਡ ਦਿਓ, ਜੀ। ਨਹੀਂ ਤਾਂ ਜਿਹੜੇ ਪੁਰਾਣੇ ਖਰਚੇ ਤੇ ਨਵੇਂ ਪਰਚੇ ਇਹਨਾਂ ਦੇ ਵਾਸਤੇ ਤਿਆਰ ਰਹਿਣਾ। ਹੂੰ। ਮੈਂ ਕੱਲ ਵੀ ਥੋੜਾ ਇਸ਼ਾਰਾ ਕੀਤਾ ਸੀਗਾ, ਰਜਿੰਦਰ ਕੌਰ ਭੱਠਲ ਹੋਰਾਂ ਨੇ ਲਹਿਰੇ ਦੇ ਵਿੱਚ ਇੱਕ ਗਲੀ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀਗਾ ਜੀ ਜੀ। 40 ਸਾਲ ਤੋਂ, ਔਰ ਉਹਨਾਂ ਨੇ ਇਹ ਕਬਜ਼ਾ ਛੱਡ ਦਿੱਤਾ। ਨਗਰ ਕੌਂਸਲ ਦੀ ਜ਼ਮੀਨ ਸੀਗੀ, ਹੂੰ। ਔਰ ਰਜਿੰਦਰ ਕੌਰ ਭੱਠਲ ਹੋਰਾਂ ਨੇ ਇਹ 40 ਸਾਲ ਪੁਰਾਣਾ ਜਿਹੜਾ ਉਹ ਕਬਜ਼ਾ ਛੱਡਤਾ। ਉਹਨਾਂ ਨੇ ਕੌਂਸਲ ਦੀ ਜ਼ਮੀਨ ਦੇ ਉੱਤੇ ਕਮਰੇ ਬਣਾਏ ਹੋਏ ਸੀਗੇ। ਹਾਲਾਂਕਿ ਰਜਿੰਦਰ ਕੌਰ ਭੱਠਲ ਹੋਰਾਂ ਦਾ ਦਾਵਾ ਕਿ ਉਹਨਾਂ ਨੇ ਇਹ ਕਮਰੇ ਨਜਾਇਜ਼ ਕਬਜ਼ੇ ਦੀ ਨੀਅਤ ਦੇ ਨਾਲ ਨਹੀਂ, ਬਲਕਿ ਸੀਐਮ ਰਹਿੰਦਿਆਂ ਸੁਰੱਖਿਆ ਫੋਰਸਾਂ ਦੇ ਰਹਿਣ ਦੇ ਵਾਸਤੇ ਬਣਵਾਏ ਸੀਗੇ। ਜੀ। ਕਿ ਸੁਰੱਖਿਆ ਫੋਰਸਾਂ ਦੇ ਰਹਿਣ ਦੇ ਵਾਸਤੇ ਜਿਹੜੇ ਕਮਰੇ ਨੇ ਉਹ ਗਲੀਆਂ ਬੰਦ ਕਰਕੇ ਬਣਦੇ ਨੇ। ਜਾਂ ਸੀਐਮ ਜਦੋਂ ਕਦੋਂ ਸੀਗੇ ਜੀ? ਉਹ 1996 ਦੇ ਵਿੱਚ। ਜੀ। ਅੱਜ ਅਸੀਂ 2022 ਦੇ ਵਿੱਚ ਗੱਲ ਕਰ ਰਹੇ ਹਾਂ। ਜੀ। ਜੀ। ਮੁੜ ਕੇ ਤੁਹਾਡੀ ਸੁਰੱਖਿਆ ਕਦੀ ਘਟੀ ਹੋਈ ਨਾ, ਕਿਉਂਕਿ ਮਿਲ ਕੇ ਖੇਡਦੇ ਰਹੇ, ਉਹਨਾਂ ਨੂੰ ਤਾਂ ਸੁਰੱਖਿਆ ਉਨੀ ਹੀ ਮਿਲਦੀ ਰਹੀ। ਔਰ ਉਹਨਾਂ ਨੇ ਇਹ ਜਿਹੜਾ ਕਬਜ਼ਾ ਛੱਡ ਦਿੱਤਾ। ਚਲੋ ਫਿਰ ਵੀ ਮੈਂ ਸਮਝਦਾ ਇੱਕ ਸਿਆਣਪ ਆ, ਹੋਣੀ ਸਹੀ, ਛੱਡ ਦਿੱਤਾ ਕਬਜ਼ਾ। ਅਜੇ ਬੜੇ ਸਾਰੇ ਹੈਗੇ ਨੇ ਜਿਹੜੇ ਛੱਡ ਨਹੀਂ ਰਹੇ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪਰਚੇ ਤੇ ਖਰਚੇ ਦੀ ਚੇਤਾਵਨੀ ਜਿਹੜੀ ਦਿੱਤੀ ਗਈ ਆ, ਔਰ 31 ਮਈ ਤੱਕ ਆਖਰੀ ਮੌਕਾ ਦਿੱਤਾ ਗਿਆ। ਜਿਹੜੇ ਨਜਾਇਜ਼ ਕਬਜ਼ਾਕਾਰ ਜ਼ਮੀਨਾਂ ਆਪਣੀ ਇੱਛਾ ਦੇ ਨਾਲ ਪੰਚਾਇਤਾਂ ਨੂੰ ਨਹੀਂ ਦੇਣਗੇ, ਉਹਨਾਂ ਦੇ ਖਿਲਾਫ 31 ਮਈ ਤੋਂ ਬਾਅਦ ਸਰਕਾਰ ਸਖਤੀ ਦੇ ਨਾਲ ਨਜਿੱਠੂਗੀ। ਮੁੱਖ ਮੰਤਰੀ ਨੇ ਇਹ ਗੱਲ ਕਹੀ ਆ ਕਿ 1 ਜੂਨ ਤੋਂ ਨਜਾਇਜ਼ ਕਬਜ਼ਾਕਾਰਾਂ ਤੋਂ ਪੁਰਾਣੇ ਖਰਚੇ ਵੀ ਵਸੂਲੇ ਜਾਣਗੇ ਤੇ ਨਵੇਂ ਪਰਚੇ ਵੀ ਪਾਏ ਜਾਣਗੇ। ਜੀ। ਉਹਨਾਂ ਕਿਹਾ ਕਿ ਕੋਈ ਵੀ ਰਸੂਖਵਾਨ ਹੋਵੇ, ਅਫਸਰ ਹੋਵੇ, ਸਿਆਸਤਦਾਨ ਹੋਵੇ, ਕਾਨੂੰਨ ਦੇ ਅਨੁਸਾਰ ਉਹਦੇ ਉੱਤੇ ਕਾਰਵਾਈ ਕੀਤੀ ਜਾਊਗੀ। ਔਰ ਮੁੱਖ ਮੰਤਰੀ ਦੇ ਇਸ ਟਵੀਟ ਤੋਂ ਬਾਅਦ ਨਜਾਇਜ਼ ਕਬਜ਼ਾਕਾਰਾਂ ਨੇ 300 ਏਕੜ ਜਿਹੜੀ ਜ਼ਮੀਨ ਹੈ ਉਹਨੂੰ ਛੱਡਣ ਦਾ ਜਿਹੜਾ ਉਹ ਫੈਸਲਾ ਲੈ ਲਿਆ ਜੀ। ਔਰ ਇਹ ਕਿਹਾ ਕਿ ਪੇਸ਼ਕਸ਼ ਕੀਤੀ ਹੈ, ਇਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਦੱਸੀ ਜਾ ਰਹੀ ਹੈ ਜ਼ਮੀਨ। ਜੀ। ਮੁੱਖ ਮੰਤਰੀ ਦੇ ਵੱਲੋਂ 25 ਅਪ੍ਰੈਲ ਨੂੰ ਵਰ੍ਹਿਆਂ ਤੋਂ ਪੰਚਾਇਤੀ ਜ਼ਮੀਨਾਂ ਨਜਾਇਜ਼ ਤੌਰ ਤੇ ਨੱਪਣ ਵਾਲੇ ਰਸੂਖਵਾਨਾਂ ਦੇ ਖਿਲਾਫ ਕਾਰਵਾਈ ਲਈ ਹਰੀ ਝੰਡੀ ਦਿੱਤੀ ਗਈ ਸੀਗੀ। ਹੁਣ ਤੱਕ 520 ਏਕੜ ਪੰਚਾਇਤੀ ਜ਼ਮੀਨ ਨਜਾਇਜ਼ ਕਬਜ਼ਿਆਂ ਹੇਠੋਂ ਛੁਡਵਾਈ ਜਾ ਚੁੱਕੀ ਹੈ। ਇਹਦੇ ਵਿੱਚ ਸਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਚੋਂ 123 ਏਕੜ, ਕਪੂਰਥਲਾ ਜ਼ਿਲ੍ਹੇ ਦੇ ਵਿੱਚੋਂ 83 ਏਕੜ ਤੇ ਕੱਲ ਇੱਕੋ ਦਿਨ ਦੇ ਵਿੱਚ 96 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ੇ ਜਿਹੜੇ ਉਹ ਹਟਾਏ ਗਏ ਆ। ਪੰਚਾਇਤ ਵਿਭਾਗ ਨੇ ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਤੋਂ ਨਜਾਇਜ਼ ਕਬਜ਼ੇ ਛੁਡਵਾਏ ਆ। ਅੱਛਾ, ਇਹ ਜਿਹੜੇ ਨਜਾਇਜ਼ ਕਬਜ਼ੇ ਨੇ ਇਹ ਉਹ ਨੇ ਜਿਹੜੇ ਛੁਡਵਾਏ ਜਾ ਰਹੇ ਆ ਜਿਹੜੇ ਅਦਾਲਤਾਂ ਨੇ ਫੈਸਲੇ ਕੀਤੇ ਹੋਏ ਆ ਸਰਕਾਰ ਦੇ ਹੱਕ ਦੇ ਵਿੱਚ, ਪਰ ਸਰਕਾਰਾਂ ਨੇ ਕਬਜ਼ੇ ਨਹੀਂ ਛੁਡਵਾਏ। ਉਹ ਇਸ ਕਰਕੇ ਨਹੀਂ ਛੁਡਵਾਏ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਸੀ ਪਿਛਲੇ ਦਿਨੀ ਜਦੋਂ ਮੁੱਖ ਮੰਤਰੀ ਨੂੰ ਮਿਲ ਕੇ ਆਏ ਕਿ ਮੈਂ ਇੱਕ ਫਾਈਲ ਲੈ ਕੇ ਗਿਆ ਸੀਗਾ ਜਿਹੜੇ ਨਜਾਇਜ਼ ਕਬਜ਼ਿਆਂ ਦੀ, ਤੇ ਉਹ ਕਹਿੰਦੇ ਉਹ ਫਾਈਲ ਉਹਦੇ ਕੋਲ ਚਲੇ ਗਈ ਜਿਹਦੇ ਆਪ ਦੇ ਥੱਲੇ ਨਜਾਇਜ਼ ਕਬਜ਼ੇ ਸੀਗੇ। ਤੋ ਇਹ ਉਹ ਨੇ ਜਿਹੜੇ ਅਦਾਲਤੀ ਫੈਸਲੇ ਆ ਗਏ, ਦੂਜਿਆਂ ਨੂੰ ਅਜੇ ਹੱਥ ਪੈਣਾ ਬਾਕੀ ਹੈ ਜੀ। ਰਾਜ ਗਾਇਕ ਹੰਸਰਾਜ ਹੰਸ ਹੋਰਾਂ ਦੇ ਸਫੀਪੁਰ ਪਿੰਡ ਦੇ ਵਿੱਚ 99 ਸਾਲਾ ਪਟੇ ਦੇ ਉੱਤੇ ਲਈ ਗਈ ਪੰਚਾਇਤੀ ਜ਼ਮੀਨ ਵੀ ਸਰਕਾਰ ਦੇ ਨਿਸ਼ਾਨੇ ਦੇ ਉੱਤੇ ਹੈ। ਹੰਸਰਾਜ ਹੰਸ ਦੇ ਸਕੇ ਭਰਾ ਅਮਰੀਕ ਸਿੰਘ ਨੇ ਪਿੰਡ ਸਫੀਪੁਰ ਦਾ ਸਰਪੰਚ ਹੁੰਦਿਆਂ 23 ਜੂਨ 2009 ਨੂੰ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਦੇ ਵਿੱਚ 6.5 ਏਕੜ ਜ਼ਮੀਨ ਆਪਣੇ ਭਤੀਜੇ ਨਵਰਾਜ ਹੰਸ ਪੁੱਤਰ ਹੰਸਰਾਜ ਹੰਸ ਨੂੰ 99 ਸਾਲ ਲਈ ਪਰ ਏਕੜ 1100 ਰੁਪਏ ਸਾਲਾਨਾ ਪਟੇ ਤੇ ਦੇਤੀ। ਔਰ ਪਟੇ ਦੀ ਮਿਆਦ 15 ਜੂਨ 2108 ਜਿਹੜੀ ਉਹ ਲਿਖੀ ਗਈ ਹੈ। ਪਟੇਦਾਰ ਨੇ ਪੰਚਾਇਤ ਨੂੰ 10,99,000 ਪੇਸ਼ਗੀ ਰਕਮ ਵੀ ਦਿੱਤੀ। ਰੌਲਾ ਪੈਣ ਤੋਂ ਪਹਿਲਾਂ ਮੌਜੂਦਾ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਫਾਰਿਸ਼ ਦੇ ਉੱਤੇ 27 ਦਸੰਬਰ 21 ਨੂੰ ਮਤਾ ਪਾਸ ਕੀਤਾ ਕਿ ਜੋ ਪੰਚਾਇਤ ਦੀ 6.5 ਏਕੜ ਜ਼ਮੀਨ ਨਵਰਾਜ ਹੰਸ ਦੇ ਕੋਲੇ ਆ ਉਹਨੂੰ ਸਰਕਾਰ ਕਿਸੇ ਵਿਦਿਅਕ ਅਦਾਰੇ ਜਾਂ ਫਿਰ ਸੂਫੀ ਘਰਾਣੇ ਦੇ ਇੰਸਟੀਚਿਊਟ ਲਈ ਵਰਤ ਸਕਦੀ ਹੈ, ਪਰ ਮਾਲਕੀ ਪੰਚਾਇਤ ਦੀ ਰਹੂਗੀ। ਇਹ ਹੁਣ ਨਵਾਂ ਪਵਾਇਆ ਗਿਆ ਜੀ ਉੱਥੇ, ਕਿਉਂਕਿ ਸਰਪੰਚ ਸੂਫੀ
ਗਾਇਕ ਅਖਵਾਉਣ ਵਾਲੇ ਦੇ ਭਰਾ ਸੀ ਹੂੰ, ਤੇ ਉਹ ਸਿਆਣੇ ਕਹਿੰਦੇ ਅੰਨਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ। ਜੇ ਬਿਲਕੁਲ ਸਰਪੰਚ ਨੂੰ ਦਿਸਿਆ ਜਿਹਨੂੰ ਜ਼ਮੀਨ ਦੇਣੀ ਹੈ ਤੇ ਆਪਣਾ ਭਤੀਜਾ ਹੀ ਦਿਸਿਆ ਜੀ। ਜੀ, ਵਾਹ। ਅੱਛਾ, ਗਰਮੀ ਫੇਰ ਵੱਧ ਗਈ ਹੈ ਪਨੂੰ ਸਾਹਿਬ ਪੰਜਾਬ ਦੇ ਵਿੱਚ, ਤੇ ਬਿਜਲੀ ਸੰਕਟ ਹੁਣ ਦੱਸਦੇ, ਬਿਜਲੀ ਸੰਕਟ ਵੱਲ ਨੂੰ ਵੀ ਅੱਤ ਦੀ ਗਰਮੀ ਜਿਹੜੀ ਹੈ ਪੰਜਾਬ ਨੂੰ ਕਿਤੇ ਫੇਰ ਨਾ ਲੈ ਜਾਵੇ। ਦੇਖੋ ਕਈ ਚੀਜ਼ਾਂ ਇਸ ਵੇਲੇ ਜਿਹੜੀਆਂ ਉਹ ਚਰਚਿਤ ਨੇ। ਚੋਰੀ ਜਿਹੜੀ ਫੜੀ ਜਾ ਰਹੀ ਆ ਉਹ ਚਰਚਿਤ ਹੈ। ਜਿਹੜੇ ਜੀ, ਦੇਣਦਾਰੀਆਂ ਨੇ ਪੁਰਾਣੀਆਂ ਉਹਦੀ ਕਲੈਕਸ਼ਨ ਹੋ ਰਹੀ ਆ ਉਹ ਚਰਚਿਤ ਹੈ। ਪਾਵਰਕਾਮ ਨੇ ਮਾਝੇ ਦੇ ਸੁਰ ਸਿੰਘ ਵਾਲਾ ਸਬ ਡਿਵੀਜ਼ਨ ਦੇ ਵਿੱਚ ਇੱਕ ਧਾਰਮਿਕ ਸੰਸਥਾ ਨੂੰ ਬਿਜਲੀ ਚੋਰੀ ਕਰਦੇ ਫੜਿਆ। ਹੂੰ, ਧਾਰਮਿਕ ਕੰਪਲੈਕਸ ਦੇ ਵਿੱਚ 11 ਕੇਵੀ ਲਾਈਨ ਤੋਂ ਸਿੱਧੀ ਕੁੰਡੀ ਲਾ ਕੇ ਪ੍ਰਾਈਵੇਟ ਟਰਾਂਸਫਾਰਮਰ ਦੇ ਨਾਲ ਜੋੜੀ ਹੋਈ ਸੀਗੀ। ਜੀ, ਕੰਪਲੈਕਸ ਦੇ ਅੰਦਰ 17 ਏਸੀ, 7 ਗੀਜ਼ਰ, ਹੂੰ, 200 ਬਲਬ ਤੇ ਪੱਖੇ ਵਗੈਰਾ ਜਿਹੜੇ ਉਹ ਚੱਲ ਰਹੇ ਸੀ। ਇਹ ਬਿਜਲੀ ਚੋਰੀ ਵਰਿਆਂ ਤੋਂ ਹੋ ਰਹੀ ਸੀ। ਜੀ, ਇੱਕ ਥਾਣੇਦਾਰ ਨੂੰ ਵੀ ਬਿਜਲੀ ਚੋਰੀ ਕਰਦੇ ਫੜਿਆ ਗਿਆ। ਇਨਫੋਰਸਮੈਂਟ ਵਿੰਗ ਨੇ ਬਿਜਲੀ ਚੋਰੀ ਰੋਕਣ ਲਈ ਛਾਪੇ ਮਾਰਨੇ ਸ਼ੁਰੂ ਕੀਤੇ ਹੋਏ ਆ। ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਦੇ ਵਿੱਚ ਲੋਕਾਂ ਨੇ ਪਾਵਰਕਾਮ ਦੀ ਟੀਮ ਨੂੰ ਚੈਕਿੰਗ ਕਰਨ ਤੋਂ ਰੋਕਿਆ, ਜਿਹਦੇ ਕਰਕੇ ਪਾਵਰਕਾਮ ਨੇ ਪੁਲਿਸ ਕੇਸ ਦੇ ਵਾਸਤੇ ਲਿਖਿਆ। ਪਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਦੇ ਵਿੱਚ ਅਣਕਿਆਸਾ ਜਿਹੜਾ ਵਾਧਾ ਜੀ, ਹੂੰ, ਉਹਨੇ ਪਾਵਰਕਾਮ ਦੇ ਫਿਕਰ ਵਧਾਤੇ ਆ। ਪਾਵਰਕਾਮ ਇਸ ਦੇ ਵਿੱਚ ਜੁਟਿਆ ਹੋਇਆ ਕਿ ਬਿਜਲੀ ਦੀ ਮੰਗ ਕਿਹੜੇ ਸੈਕਟਰ 'ਚ ਵਧੀ ਆ। ਜੀ, ਜਿਉਂ-ਜਿਉਂ ਪਾਰਾ ਚੜਿਆ ਬਿਜਲੀ ਦੀ ਮੰਗ 1000 ਮੈਗਾਵਾਟ ਦਾ ਵਾਧਾ ਹੋ ਗਿਆ। ਹੂੰ, ਮੌਜੂਦਾ ਬਿਜਲੀ ਮੰਗ ਦਰ ਦੇ ਵਿੱਚ ਵਾਧੇ ਤੋਂ ਕਿਆਸ ਇਹ ਲਾਏ ਜਾ ਰਿਹਾ ਕਿ ਝੋਨੇ ਦੀ ਲੁਆਈ ਮੌਕੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਆਊਟ ਆਫ ਕੰਟਰੋਲ ਹੋ ਸਕਦਾ ਹੈ। ਮੌਨਸੂਨ ਪਛੜ ਕੇ ਆਈ ਤਾਂ ਬਿਜਲੀ ਦੇਣੀ ਔਖੀ ਹੋ ਜਾਣੀ ਆ। ਉਧਰ ਜੀ, ਕਿਸਾਨ ਜਥੇਬੰਦੀਆਂ ਦੇ ਆਗੂ ਕਹਿੰਦੇ ਆ ਅਸੀਂ ਨਹੀਂ ਮੰਨਦੇ ਸਰਕਾਰ ਦਾ ਫੈਸਲਾ ਕਿ ਪੜਾਅਵਾਰ ਝੋਨਾ ਲਾਇਆ ਜਾਵੇ ਜਾਂ ਸਿੱਧੀ ਝੋਨੇ ਦੀ ਬਿਜਾਈ ਕੀਤੀ ਜਾਵੇ। ਉਹ ਸਿੱਧੀ ਝੋਨੇ ਦੀ ਬਿਜਾਈ ਦੇ ਆ ਵਿਰੋਧ ਤਾਂ ਨਹੀਂ ਕਰ ਰਹੇ, ਪਰ ਹੱਕ ਦੇ ਵਿੱਚ ਵੀ ਨਹੀਂ ਬੋਲ ਰਹੇ। ਹੂੰ, ਉਹ 60 ਮੂੰਗੀ ਦੀ ਬਿਜਾਈ ਦਾ ਵਿਰੋਧ ਤਾਂ ਨਹੀਂ ਕਰ ਰਹੇ, ਪਰ ਕਿਸਾਨਾਂ ਨੂੰ ਕਹਿ ਵੀ ਨਹੀਂ ਰਹੇ ਹੂੰ, ਕਿ ਤੁਸੀਂ ਲਾ ਲਓ। ਜੀ, ਉਹ ਜਿਹੜੇ ਸਰਕਾਰ ਦੇ ਜਿਹੜੇ ਜ਼ੋਨ ਵੰਡ ਕੀਤੀ ਆ ਉਹਦਾ ਵਿਰੋਧ ਕਰ ਰਹੇ ਆ ਕਿ ਨਹੀਂ ਅਸੀਂ ਤਾਂ 10 ਜੂਨ ਨੂੰ ਹੀ ਝੋਨਾ ਲਾਵਾਂਗੇ, ਨਹੀਂ ਤਾਂ ਫਿਰ ਤਿੱਖਾ ਸੰਘਰਸ਼ ਕਰਾਂਗੇ। ਹੈਰਾਨੀ ਵਾਲੀ ਗੱਲ ਇਹ ਆ ਕਿ ਪਾਣੀ ਮੁਕਾਉਣ ਦੇ ਵਾਸਤੇ, ਸੱਤਿਆਨਾਸ਼ ਕਰਨ ਦੇ ਵਾਸਤੇ ਇਹ ਹੁਣ ਕਿਸਾਨ ਆਗੂ ਤਿੱਖੇ ਸੰਘਰਸ਼ ਦੀਆਂ ਧਮਕੀਆਂ ਦੇ ਰਹੇ ਨੇ। ਪਾਵਰਕਾਮ ਦੇ ਫੀਲਡ ਅਧਿਕਾਰੀ ਜਿਹੜੇ ਉਹ ਇਹ ਜਾਂਚਣ ਦੇ ਵਿੱਚ ਲੱਗੇ ਹੋਏ ਆ ਕਿ ਜਿਹੜੀ ਇੰਨੀ ਬਿਜਲੀ ਦੀ ਮੰਗ ਵਧੀ ਆ, ਇਹ ਕਿਹੜੇ-ਕਿਹੜੇ ਸੈਕਟਰ ਦੇ ਵਿੱਚ ਵਧੀ ਆ ਤੇ ਇਹਦੇ ਵਾਸਤੇ ਕਿਹੜੇ-ਕਿਹੜੇ ਕਾਰਨ ਜ਼ਿੰਮੇਵਾਰ ਨੇ। ਪਾਵਰਕਾਮ ਦੇ ਕੋਲੇ ਇਸ ਵੇਲੇ ਵੱਧ ਤੋਂ ਵੱਧ 15,000 ਮੈਗਾਵਾਟ ਬਿਜਲੀ ਦਾ ਪ੍ਰਬੰਧ ਹੈ। ਮੌਨਸੂਨ ਸਮੇਂ ਸਿਰ ਆਈ ਤਾਂ ਬਿਜਲੀ ਦੀ ਮੰਗ 15,000 ਮੈਗਾਵਾਟ ਦੇ ਆਸ-ਪਾਸ ਰਹਿਣ ਦੀ ਆਸ ਹੈ। ਜੇ ਮੌਨਸੂਨ ਪਛੜ ਗਈ ਜੀ, ਤੇ ਪੰਜਾਬ ਵਾਲਿਆਂ ਨੂੰ ਲੰਮੇ ਬਿਜਲੀ ਕੱਟ ਝੱਲਣ ਲਈ ਤਿਆਰ ਰਹਿਣਾ ਪਊਗਾ। ਔਰ ਕੇਂਦਰੀ ਵਿੱਤ ਮੰਤਰੀ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਬਿਜਲੀ ਸੰਕਟ ਨੂੰ ਦੇਖਦਿਆਂ ਊਰਜਾ ਯੋਜਨਾ ਨੂੰ ਰਿਵਿਊ ਕੀਤਾ ਜਾਵੇ। ਪੰਜਾਬ ਤੋਂ ਬਿਨਾਂ ਕਰੀਬ 8 ਹੋਰ ਸੂਬਿਆਂ ਦੇ ਵਿੱਚ ਬਿਜਲੀ ਸੰਕਟ ਡੂੰਘਾ ਹੋ ਗਿਆ। ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਇਸ ਵੇਲੇ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ। ਹੁਣ ਇਹ ਸੂਬੇ ਕਿਵੇਂ ਬਚਣਗੇ, ਲੈ ਦੇ ਕੇ ਦੇਖਿਆ ਜਾਵੇ। ਸਾਇੰਸ ਇੰਨਾ ਤਰੱਕੀ ਕਰ ਗਈ ਪ੍ਰਵੀਨ, ਪਰ ਜੀ, ਜਿਹੜੀ ਟੇਕ ਹੈ ਉਹ ਕੁਦਰਤ ਦੇ ਉੱਤੇ ਹੈ ਵੀ ਮੌਨਸੂਨ ਔਨ ਟਾਈਮ ਜਿਹੜੀ ਉਹ ਆ ਜਾਵੇ। ਤੇ ਕੁਦਰਤ ਦੇ ਨਾਲ ਪੰਗੇ ਅਸੀਂ ਸਿੱਧੇ ਲੈ ਰਹੇ ਹਾਂ। ਹਾਂਜੀ, ਬਿਲਕੁਲ। ਅੱਛਾ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਇਕੱਠ ਹੋਇਆ ਸੀ ਪਨੂੰ ਸਾਹਿਬ, ਉਹਦੇ ਵਿੱਚ ਸਿਮਰਨਜੀਤ ਮਾਨ ਨੇ ਨਵਾਂ ਫਾਰਮੂਲਾ ਦਿੱਤਾ ਕੋਈ? ਸਿਮਰਨਜੀਤ ਸਿੰਘ ਮਾਨ ਹੋਰੀ ਅਕਸਰ ਫਾਰਮੂਲੇ ਇਦਾਂ ਦੇ ਦਿੰਦੇ ਰਹਿੰਦੇ ਆ। ਜੀ, ਔਰ ਇੱਥੇ ਥੋੜਾ ਜਿਹਾ ਇਹ ਰਿਹਾ ਕਿ ਜਿਹੜੇ ਵੇਖਿਆ ਇਹ ਗਿਆ ਕਿ ਇਹ ਸਾਰੇ ਇਕੱਠੇ ਹੋ ਕੇ ਕਿਵੇਂ ਬਹਿ ਗਏ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਿਮਰਨਜੀਤ ਸਿੰਘ ਮਾਨ ਦੇ ਪੈਰੀ ਹੱਥ ਲਾਇਆ ਤੇ ਹੂੰ, ਆਪਣੇ ਕੋਲ ਬਿਠਾਇਆ। ਇਹਦੇ ਵਿੱਚ ਸਰਨਾ ਭਰਾ ਵੀ ਆਏ, ਮਨਜੀਤ ਸਿੰਘ ਜੀਕੇ ਵੀ ਆਏ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਗੱਲ ਕਹੀ ਕਿ ਮੈਂ ਖਾਲਿਸਤਾਨ ਦੇ ਹੱਕ ਦੇ ਵਿੱਚ ਮਤਾ ਲਿਖਦਾ, ਤੁਹਾਨੂੰ ਹੱਥ ਖੜੇ ਕਰਨ ਦੀ ਲੋੜ ਨਹੀਂ ਗੀ। ਜੀ, ਸੱਜੀ ਅੱਖ ਮਾਰ ਦਿਓ ਤੇ ਮੈਂ ਸਾਰਿਆਂ ਨੂੰ ਦੇਖੂੰਗਾ ਕਿ ਕਿਹੜਾ ਅੱਖ ਮਾਰ ਰਿਹਾ ਤੇ ਮੈਂ ਆਪੇ ਸਮਝ ਜੂਗਾ ਵੀ ਤੁਸੀਂ ਮਤੇ ਦੇ ਹੱਕ ਦੇ ਵਿੱਚ ਹੋ। ਜੀ, ਹੁਣ ਇਹ ਨਹੀਂ ਦੱਸਿਆ ਵੀ ਜੇ ਖੱਬੀ ਅੱਖ ਮਾਰੀ ਤੇ ਹੂੰ, ਉਹਦਾ ਮਤਲਬ ਕਿ ਮਤੇ ਦੇ ਹੱਕ ਦੇ ਵਿੱਚ ਨਹੀਂ ਹੋਊਗਾ, ਜਾਂ ਸੱਜੀ ਅੱਖ ਹੀ ਜਿਹੜੀ ਉਹ ਮਾਰਨੀ ਹੈ। ਇਹ ਫਾਰਮੂਲਾ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਵੀਡੀਓ ਦੇ ਰੂਪ ਦੇ ਵਿੱਚ ਜੀ, ਕਿ ਸੱਜੀ ਅੱਖ ਮਾਰ ਦਿਓ ਤੇ ਮੈਨੂੰ ਪਤਾ ਲੱਗ ਜੂਗਾ, ਹੱਥ ਖੜੇ ਕਰਨ ਦੀ ਲੋੜ ਨਹੀਂ। ਹੂੰ, ਜਿਹੜੀਆਂ ਇਹ ਮੀਟਿੰਗ ਹੋਈ ਇਹਦੇ ਵਿੱਚ ਕੁਝ ਮਤੇ ਜਿਹੜੇ ਸੀ ਉਹ ਪਾਸ ਕੀਤੇ ਗਏ।
ਇਹਨਾਂ ਇਹ ਜਿਹੜੇ ਮਤੇ ਪਾਸ ਕੀਤੇ ਗਏ ਉਹਦੇ ਵਿੱਚ ਇਕੱਠੇ ਹੋਣ ਦੀ ਗੱਲ, ਅਕਾਲ ਤਖਤ ਦੇ ਆਦੇਸ਼ਾਂ ਦੀ ਗੱਲ ਜਿਹੜੀ ਉਹ ਕੀਤੀ ਗਈ, ਬੰਦੀ ਸਿੰਘਾਂ ਦੀ ਰਿਹਾਈ, ਅਗਲਾ ਸੰਘਰਸ਼ ਸੰਯੁਕਤ ਰੂਪ ਦੇ ਵਿੱਚ ਵਿੱਢਣ ਦੀ ਗੱਲ ਕੀਤੀ ਗਈ, ਜੀ ਸਾਂਝੀ ਕਮੇਟੀ ਬਣਾਉਣ ਦਾ ਫੈਸਲਾ ਹੋਇਆ, ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗ੍ਰਹਿ ਮੰਤਰੀ ਨੇ ਉਹਨਾਂ ਨੂੰ ਮਿਲਣ ਦੇ ਵਾਸਤੇ ਮਤਾ ਪਾਸ ਕੀਤਾ ਗਿਆ। ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਇੱਕ ਦਿਨ ਕੀਤੀ ਸੀਗੀ, ਗੱਲ ਫੇਰ ਉਹੀ ਆ ਕਿ ਜਿਹੜੇ ਐਕਸਪਰਟ ਨੇ ਇਹਦੇ ਵਿੱਚ, ਕਿਉਂਕਿ ਉਹਨਾਂ ਕੁਝ ਲੋਕਾਂ ਨੂੰ ਨਹੀਂ ਇਹਦੇ ਵਿੱਚ ਸੱਦਿਆ ਗਿਆ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੇ ਨੇ ਜੀ ਔਰ ਉਹ ਜਿਹੜੇ ਟੈਕਨੀਕਲੀ ਤੌਰ ਦੇ ਉੱਤੇ ਲੜਾਈ ਲੜ ਸਕਦੇ ਆ। ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਦੇਸ਼ ਧਰੋਹ ਦੀ। ਤੁਸੀਂ ਦੇਖੋ ਦੇਸ਼ ਧਰੋਹ ਦੀ ਧਾਰਾ ਨੂੰ ਕਿਵੇਂ ਹੈਂਡਲ ਕੀਤਾ ਗਿਆ ਜੀ, ਔਰ ਦਿਸ ਇਜ਼ ਦੀ ਵੇ। ਤੁਸੀਂ ਇਸ ਤਰੀਕੇ ਦੇ ਨਾਲ ਹੀ ਇਹ ਲੜਾਈ ਲੜ ਸਕਦੇ ਹੋ। ਜਕਾਰੇ ਲਾ ਕੇ ਠੀਕ ਹੈ, ਤੁਸੀਂ ਜਕਾਰੇ ਲਾਓ, ਮਤੇ ਪਾਓ, ਇਕੱਠ ਕਰੋ, ਕੋਈ ਰੋਕਦਾ ਨਹੀਂਗਾ। ਇਹ ਚੀਜ਼ਾਂ ਪ੍ਰੈਸ਼ਰ ਬਣਾ ਦਿੰਦੀਆਂ ਨੇ। ਪਰ ਸਵਾਲ ਇਹਦੇ ਵਿੱਚ ਇਹ ਆ ਜਾਂਦਾ ਕਿ ਜਿਹੜੇ ਇਹ ਮਤੇ ਪਾ ਰਹੇ ਨੇ ਉਹ ਕੀ ਇਸ ਮਾਮਲੇ ਦੇ ਬਾਰੇ ਦੇ ਵਿੱਚ ਸੁਹਿਰਦ ਨੇ, ਇਮਾਨਦਾਰ ਨੇ? ਜੇ ਤੁਸੀਂ ਪੁਰਾਣਾ ਰਿਕਾਰਡ ਦੇਖੋ ਤੇ ਜਵਾਬ ਨਾ ਉਹਦੇ ਵਿੱਚ ਹੈ। ਇਹਨਾਂ ਨੇ ਕਦੀ ਵੀ ਸੁਹਿਰਦਤਾ ਦੇ ਨਾਲ ਯਤਨ ਨਹੀਂ ਕੀਤੇ, ਕਦੀ ਵੀ ਨਹੀਂ ਕੀਤੇ ਉਹਨਾਂ ਦੀ ਰਿਹਾਈ ਦੇ ਵਾਸਤੇ। ਈਵਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਿਆਨ ਪੁਰਾਣੇ ਪਏ ਆ ਕਿ ਜਿਹੜਾ ਇੱਕ ਅੱਤਵਾਦੀ ਆ ਉਹਨੂੰ ਜਥੇਦਾਰ ਕਿਵੇਂ ਬਣਾਇਆ ਜਾ ਸਕਦਾ। ਜਗਤਾਰ ਸਿੰਘ ਹਵਾਰਾ ਦੇ ਉੱਤੇ ਉਹਨਾਂ ਦੇ ਬਿਆਨ ਪਏ ਨੇ। ਔਰ ਕਿਉਂਕਿ ਇਹ ਇਸ ਗੱਲੋਂ ਡਰਦੇ ਰਹੇ ਆ ਕਿ ਜੀ ਉਹ ਬਾਹਰ ਆ ਗਏ ਤੇ ਮਾਹੌਲ ਖਰਾਬ ਹੋ ਜਾਊਗਾ, ਇਹ ਵਿਰੋਧਤਾ ਕਰਦੇ ਰਹੇ ਆ। ਇਹਨਾਂ ਨੇ ਕਦੀ ਵੀ ਉਹਨਾਂ ਦੀ ਰਿਹਾਈ ਦੇ ਯਤਨ ਨਹੀਂ ਕੀਤੇ। ਸੁਹਿਰਦ ਯਤਨ ਤਾਂ ਛੱਡੋ, ਯਤਨ ਹੀ ਨਹੀਂ ਕੀਤੇ। ਅੱਜ ਕਿਉਂਕਿ ਸੱਤਾ ਦੇ ਵਿੱਚ ਨਹੀਂ ਰਹੇ, 3 ਵਿਧਾਨ ਸਭਾ ਦੇ ਮੈਂਬਰਾਂ ਤੇ ਆ ਗਿਆ ਅਕਾਲੀ ਦਲ ਬਾਦਲ, ਹੁਣ ਇਹਨਾਂ ਨੂੰ ਜਿਹੜਾ ਉਹ ਚੇਤਾ ਆਇਆ। ਫਿਰ ਵੀ ਜਿਹੜਾ ਇਸ ਮਾਮਲੇ ਦੇ ਉੱਤੇ ਜੇਕਰ ਕਾਨੂੰਨੀ ਲੜਾਈ ਲੜਨੀ ਹੋਵੇ ਤਾਂ ਉਹਨਾਂ ਧਿਰਾਂ ਨੂੰ ਨਾਲ ਲੈਣਾ ਪਊਗਾ ਜਿਹੜੀਆਂ ਇੱਕ ਤਾਂ ਕਾਨੂੰਨੀ ਲੜਾਈ ਲੜਦੀਆਂ ਰਹੀਆਂ ਨੇ ਬਹੁਤ ਵਾਰੀ। ਦੂਜਾ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੀਆਂ ਜਥੇਬੰਦੀਆਂ ਨੇ, ਜਿਹੜੀਆਂ ਮਾੜੀਆਂ ਮੋਟੀਆਂ ਵੈਰ ਵਿਰੋਧ ਨੇ ਉਹ ਕੱਢ ਕੇ ਛੱਡ ਕੇ ਉੱਥੇ ਜਿਹੜਾ ਆਉਣਾ ਪਊਗਾ। ਹੁਣ ਕਮੇਟੀ ਬਣਾਉਣ ਦੀ ਗੱਲ ਚੱਲੀ ਆ, ਤੁਸੀਂ ਵੇਖਿਓ ਇਹ ਖਲਾਰਾ ਕਮੇਟੀ ਤੋਂ ਹੀ ਪੈ ਜਾਣਾ ਕਿ ਕਮੇਟੀ ਦੇ ਵਿੱਚ ਕਿਹੜਾ ਆਵੇ ਕਿਹੜਾ ਨਾ ਆਵੇ। ਇਹਦੇ ਤੋਂ ਜ਼ਿਆਦਾ ਜਿਹੜਾ ਉਹ ਰੌਲਾ ਪੈ ਜਾਣਾ। ਜਿਹੜੀਆਂ, ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰਦਾ ਮਨੁੱਖੀ ਅਧਿਕਾਰਾਂ ਦੀ, ਓਵਰਆਲ ਮੁਲਕ ਦੇ ਵਿੱਚ ਜਿਹੜੇ ਲੜਨ ਵਾਲੇ ਲੋਕ ਨੇ, ਕਿਉਂ ਨਾ ਇਹਦਾ ਪਿੜ ਮੋਕਲਾ ਕਰਕੇ ਜਿਨ੍ਹਾਂ ਲੋਕਾਂ ਦੀਆਂ ਵੀ ਸਜ਼ਾਵਾਂ ਪੂਰੀਆਂ ਹੋ ਗਈਆਂ ਹੋਈਆਂ ਨੇ, ਉਹ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਨੇ, ਉਹ ਕਿਸੇ ਵੀ ਸੂਬੇ ਦੇ ਨਾਲ ਰਿਲੇਟਡ ਨੇ, ਜੇ ਇੱਕ ਵੱਡੀ ਜੰਗ ਜਿਹੜੀ ਆ ਉਹ ਲੜੀ ਜਾਵੇ ਇਹਦੇ ਉੱਤੇ, ਤਾਂ ਇੱਕ ਤਾਂ ਜਿਹੜਾ ਸਾਡੇ ਗੁਰੂ ਸਾਹਿਬਾਨ ਦਾ ਸੰਦੇਸ਼ ਹੈ ਸਭ ਦੇ ਵਾਸਤੇ ਜਾਂ ਦੂਜਿਆਂ ਦੇ ਵਾਸਤੇ ਜਿਹੜਾ ਲੜਨਾ, ਉਹ ਸੰਦੇਸ਼ ਜਾਊਗਾ। ਦੂਸਰਾ, ਇਹ ਸਟਰੋਂਗ ਇੱਕ ਮੈਸੇਜ ਜਾ ਸਕਦਾ ਤੇ ਉਹਦਾ ਪ੍ਰੈਸ਼ਰ ਵੀ ਵੱਧ ਬਣ ਸਕਦਾ। ਬਾਕੀ ਪਤਾ ਨਹੀਂ, ਇਹਨਾਂ ਦੇ ਸੋਚਣ ਦੇ ਉੱਤੇ ਆ। ਇਹ ਸੁਝਾਅ ਹੀ ਨੇ ਜਿਹੜੇ ਦਿੱਤੇ ਜਾ ਸਕਦੇ। ਜੇ ਇਹ ਸੁਝਾਅ ਦੇ ਨਾਲ ਹੋਵੇ, ਮੇਰੀ ਜਾਤੀ ਆ ਸੈਡੀਸ਼ਨ ਵਾਲੀ ਧਾਰਾ ਜਿਹੜੀ ਆ, ਜੇ ਸੁਪਰੀਮ ਕੋਰਟ ਏਦਾਂ ਫੈਸਲਾ ਦੇ ਸਕਦਾ ਤੇ ਜਿਹੇ ਫੈਸਲਿਆਂ ਦੇ ਉੱਤੇ ਸੁਪਰੀਮ ਕੋਰਟ ਕਿਉਂ ਨਹੀਂ ਗੌਰ ਕਰੂਗਾ। ਜੀ। ਅੱਛਾ, ਬਾਈਬਲ ਕਲਾਂ ਜਿਹੜਾ ਗੋਲੀकांड ਵਾਪਰਿਆ ਸੀ ਉਸ ਸੰਬੰਧੀ ਸਰਕਾਰ ਨੇ ਪੀੜਤ ਧਿਰ ਨੂੰ ਭਰੋਸਾ ਦਿੱਤਾ। ਪਨੂ ਸਾਹਿਬ, ਕੀ ਭਰੋਸਾ ਦਿੱਤਾ? ਇਹ ਐਡਵੋਕੇਟ ਜਨਰਲ ਪੰਜਾਬ ਦੀ ਟੀਮ ਨੇ ਇੱਕ ਵਾਰੀ ਫੇਰ ਬਾਈਬਲ ਗੋਲੀकांड ਦੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੇ ਵਿੱਚ ਤੇਜ਼ੀ ਲਿਆਉਣ ਲਈ 6 ਮਹੀਨਿਆਂ ਤੋਂ ਧਰਨੇ ਤੇ ਬੈਠੇ ਅੰਦੋਲਨਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਭਰੋਸਾ ਦਿੱਤਾ ਹੈ ਕਿ ਸਰਕਾਰ 10 ਜੁਲਾਈ ਤੱਕ ਬਾਈਬਲ ਗੋਲੀकांड ਮਾਮਲੇ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਨੂੰ ਅੰਜਾਮ ਤੱਕ ਪਹੁੰਚਾਊਗੀ। ਜੀ, ਇਹ ਦੂਜੀ ਮੀਟਿੰਗ ਹੈ। ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਇਸ ਟੀਮ ਦੇ ਵੱਲੋਂ, ਇਹ ਹੁਣ ਦੁਬਾਰਾ ਫੇਰ ਜਿਹੜਾ ਉਹ ਗਏ ਆ। ਔਰ ਇਹਦੇ ਵਿੱਚ ਕਈ ਐਡਵੋਕੇਟ ਜਿਹੜੇ ਨੇ ਉਹਨਾਂ ਦੀ ਡਿਊਟੀ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵੱਲੋਂ ਲਾਈ ਗਈ ਹੈ। ਇਹ ਆਖਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਇਹਦੀ ਕਾਨੂੰਨੀ ਕਾਰਵਾਈ ਦੇ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਦੇਖ-ਰੇਖ ਕਰ ਰਹੀ ਕਾਨੂੰਨੀ ਟੀਮ 10 ਜੂਨ ਨੂੰ ਅੰਦੋਲਨਕਾਰੀਆਂ ਦੇ ਨਾਲ ਦੁਬਾਰਾ ਗੱਲਬਾਤ ਕਰੂਗੀ ਤੇ 10 ਜੁਲਾਈ ਤੱਕ ਕੇਸ ਦੀ ਜਿਹੜੀ ਪ੍ਰਗਤੀ ਰਿਪੋਰਟ ਆ ਉਹ ਅੰਦੋਲਨਕਾਰੀਆਂ ਦੇ ਸਾਹਮਣੇ ਪੇਸ਼ ਕੀਤੀ ਜਾਊਗੀ। 10 ਅਪ੍ਰੈਲ ਨੂੰ ਸਰਕਾਰ ਦੇ ਵੱਲੋਂ ਟੀਮ ਬਣਾ ਕੇ ਭਰੋਸਾ ਦਿੱਤਾ ਗਿਆ ਸੀਗਾ ਕਿ 90 ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਊਗੀ। ਟੀਮ ਜਿਹੜੀ ਗਈ ਸੀ ਉਹਨਾਂ ਦੇ ਨਾਲ ਗੱਲਬਾਤ ਤੋਂ ਬਾਅਦ ਅੰਦੋਲਨਕਾਰੀਆਂ ਨੇ ਧਰਨਾ ਚੁੱਕ ਲਿਆ। ਇਹ 6 ਮਹੀਨੇ ਤੋਂ
ਧਰਨੇ ਦੇ ਉੱਤੇ ਬੈਠੇ ਹੋਏ ਸੀਗੇ ਔਰ ਬਹਿਬਲ ਗੋਲੀकांड ਮਾਮਲੇ ਦੀ ਸੁਣਵਾਈ ਸਪੈਸ਼ਲ ਅਦਾਲਤ ਦੇ ਵਿੱਚ 13 ਮਈ ਨੂੰ ਜਿਹੜੀ ਆ ਉਹ ਹੋਊਗੀ ਭਲਕੇ। ਇਹਦੇ ਵਿੱਚ ਮੁਲਜ਼ਮਾਂ ਦੇ ਖਿਲਾਫ ਚਲਾਨ ਪੇਸ਼ ਹੋਣ ਦੇ ਮੁੱਦੇ ਦੇ ਉੱਤੇ ਬਹਿਸ ਹੋਣੀ ਹੈ। ਅਦਾਲਤ ਦੇ ਵਿੱਚ ਚਲਾਨ ਪੇਸ਼ ਹੋਣ ਤੋਂ 2 ਸਾਲ ਬਾਅਦ ਵੀ ਮੁਲਜ਼ਮਾਂ ਦੇ ਖਿਲਾਫ ਦੋਸ਼ ਆਇਦ ਹੋਣ ਦੀ ਕਾਰਵਾਈ ਜਿਹੜੀ ਉਹ ਮੁਕੰਮਲ ਨਹੀਂ ਹੋ ਸਕੀ। ਇਹ ਬੜਾ ਸੈਂਸਿਟਿਵ ਮੁੱਦਾ ਹੈ ਜੀ, ਪੰਜਾਬ ਦਾ ਬੇਹੱਦ ਸੈਂਸਿਟਿਵ ਮੁੱਦਾ ਹੈ ਔਰ ਹਰ ਇਨਸਾਫ ਪਸੰਦ ਵਿਅਕਤੀ ਇਹ ਚਾਹੁੰਦਾ ਕਿ ਇਸ ਮਾਮਲੇ ਦੇ ਵਿੱਚ ਇਨਸਾਫ ਮਿਲੇ, ਛੇਤੀ ਮਿਲੇ। ਬਹੁਤ ਪਛੜ ਗਿਆ ਇਨਸਾਫ। 15 ਦੀਆਂ ਇਹ ਘਟਨਾਵਾਂ ਨੇ, 7 ਸਾਲ ਹੋ ਗਏ ਇਹਨਾਂ ਘਟਨਾਵਾਂ ਨੂੰ। ਅਕਾਲੀ ਭਾਜਪਾ ਸਰਕਾਰ ਤੋਂ ਤਾਂ ਆਸ ਹੀ ਕੋਈ ਨਹੀਂ ਸੀ ਕਿ ਉਹ ਇਸ ਮਾਮਲੇ ਦੇ ਵਿੱਚ ਕੁਝ ਕਰਦੇ। ਲੋਕਾਂ ਨੇ ਫਤਵਾ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਦੋਂ ਉਹਨਾਂ ਨੇ ਗੁਟਕੇ ਦੀ ਸਹੁੰ ਖਾਧੀ ਸੀਗੀ, ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਮੁਕੰਮਲ ਰੂਪ ਦੇ ਵਿੱਚ ਫੇਲ ਰਹੇ ਇਸ ਮਾਮਲੇ ਨੂੰ ਅੰਜਾਮ ਤੱਕ ਲਿਜਾਣ ਦੇ ਵਾਸਤੇ। ਹੁਣ ਦੇਖਾਂਗੇ ਕਿ ਆਉਂਦੇ ਦਿਨਾਂ ਦੇ ਦੌਰਾਨ ਜੁਲਾਈ ਮਹੀਨੇ ਤੱਕ ਪੰਜਾਬ ਸਰਕਾਰ ਜਿਹੜੀ ਆ ਇਸ ਮਸਲੇ ਦੇ ਉੱਤੇ ਅਗਲੇਰਾ ਸਟੈਪ ਕੀ ਲੈਂਦੀ ਹੈ। ਜੀ ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ। ਮਿਹਰਬਾਨੀ ਪ੍ਰਵੀਨ, ਥੈਂਕ ਯੂ ਵੈਰੀ ਮਚ ਜੀ। ਸਰੋਤੇ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਚਰਚਾ ਕੀਤੀ ਹੈ ਬਹਿਬਲ ਕਲਾਂ ਗੋਲੀकांड ਤੋਂ ਲੈ ਕੇ ਜਿਹੜਾ ਪੀੜਤ ਧਿਰ ਨੂੰ ਸਰਕਾਰ ਨੇ ਭਰੋਸਾ ਦਿੱਤਾ, ਉੱਥੋਂ ਲੈ ਕੇ ਦੇਸ਼ ਧਰੋਹ ਦੀ ਧਾਰਾ ਖੁੰਡੀ ਹੋਣ ਦੇ ਨਾਲ ਕਈ ਕੇਸ ਜਿਹੜੇ ਪ੍ਰਭਾਵਿਤ ਹੋਣਗੇ। ਮੋਹਾਲੀ ਧਮਾਕਾ, ਕਾਂਗਰਸੀ ਤੇ ਅਕਾਲੀ ਆਗੂਆਂ ਦੀ ਸਿਕਿਉਰਿਟੀ ਦੇ ਵਿੱਚ ਕੱਟ, ਮੁੱਖ ਮੰਤਰੀ ਦੇ ਪੁਰਾਣੇ ਖਰਚੇ ਤੇ ਨਵੇਂ ਪਰਚੇ ਤੋਂ ਜਿਹੜੀਆਂ ਜ਼ਮੀਨਾਂ ਤੇ ਕਾਬਜ਼ ਤੇ ਉਹਨਾਂ ਨੂੰ ਚਿੰਤਾ, ਤੇ ਉਸ ਤੋਂ ਬਾਅਦ ਬਿਜਲੀ ਸੰਕਟ ਤੇ ਫਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਇਕੱਠ ਦੇ ਵਿੱਚ ਜਿਹੜਾ ਸਿਮਰਨਜੀਤ ਸਿੰਘ ਮਾਨ ਦਾ ਨਵਾਂ ਫਾਰਮੂਲਾ, ਉਹਦੇ ਤੇ ਉਹਨਾਂ ਨੇ ਚਰਚਾ ਕੀਤੀ, ਆਪਾਂ ਨੂੰ ਤਬਸਰਾ ਦਿੱਤਾ, ਪੜਚੋਲ ਦਿੱਤੀ ਹੈ। ਸੋ ਜਾਂਦੇ ਸਾਡੇ ਸਪਾਂਸਰ ਦਾ ਧੰਨਵਾਦ ਵੀ ਕਰਦੇ ਹਾਂ ਤੇ ਤੁਹਾਨੂੰ ਵੀ ਤੁਹਾਡੇ ਨਾਲ ਵੀ ਇਹ ਜਾਣਕਾਰੀਆਂ ਸਾਂਝੀ ਕਰਦੇ ਚੱਲੀਏ ਕਿ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਤੇ ਕਾਲ ਕਰਕੇ ਤੁਸੀਂ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ। ਸੋ ਕਿਸੇ ਵੀ ਕਾਰੋਬਾਰ ਨੂੰ ਤੁਸੀਂ ਆਪਣਾ ਇੱਥੇ ਪ੍ਰਮੋਟ ਕਰ ਸਕਦੇ ਹੋ, ਉਹਦੀ ਐਡ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ ਲੰਬੇ ਸਮੇਂ ਤੋਂ ਭਰੋਸੇਯੋਗਤਾ ਦੂਜਾ ਨਾਮ ਹੈ। 25 ਸਾਲਾਂ ਤੋਂ ਇੰਸ਼ੋਰੈਂਸ ਦੇ ਨਾਲ ਜੁੜੇ ਹੋਏ ਨੇ, ਵਧੀਆ ਸੇਵਾਵਾਂ ਦਿੰਦੇ ਨੇ। 408 272 2500 ਇਹਨਾਂ ਦਾ ਨੰਬਰ ਹੈ ਜੀ, ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ ਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਜੀ 415 909 0503। ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ, ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ, ਗੁਰਪਾਲ ਗਿੱਲ, ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ, ਯੂਬਾ ਸਿਟੀ, ਮਨਦੀਪ ਸਿੰਘ ਕਾਲੋ, ਮੋਡੈਸਟੋ, ਗੁਰਮੇਲ ਲਿੱਦੜ, ਬੇਕਰਸਫੀਲਡ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਨੰਬਰ 855 905 2575। ਸੋ ਅਖੀਰ ਦੇ ਵਿੱਚ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਸੁਣਦੇ ਰਹੋ ਤੁਹਾਡਾ ਆਪਣਾ ਪੰਜਾਬੀ ਰੇਡੀਓ USA। ਬਹੁਤ ਬਹੁਤ ਧੰਨਵਾਦ।